ਇੱਦਾਂ ਦੀਆਂ ਖਬਰਾਂ ਕਰਦੇ ਹੋਏ ਸਾਡੇ ਆਪਣਾ ਰੂਹ ਕੰਬ ਜਾਂਦੀ ਹੈ। ਪਰ ਜੋ ਇਸ ਦੇ ਨਾਲ ਹੋਇਆ ਬਹੁਤ ਹੀ ਮੰਦਭਾਗਾ ਹੋਇਆ। ਕੋਈ ਹਾਦਸਾ ਵਾਪਰ ਜਾਂਦਾ, ਬੰਦਾ ਸੋਚਦਾ ਹੈ ਵੀ ਲਾਸ਼ ਨੂੰ ਪਿੱਛੇ ਪਿੰਡ ਘਲਾ ਦਾਂਗੇ, ਸੰਸਕਾਰ ਕਰ ਲੈਣਗੇ। ਇੱਥੇ ਤਾਂ ਉਹਨਾਂ ਦੇ ਕੋਲ ਇਹ ਵਾਲਾ ਵੀ ਮੌਕਾ ਹੱਥੋਂ ਖੁੰਝ ਗਿਆ। ਸਿਮਰਨਜੀਤ ਸਿੰਘ ਜੋ ਟਰੱਕ ਚਲਾ ਰਿਹਾ ਸੀ, ਉਸ ਦੇ ਟਰੱਕ ਨੂੰ ਅੱਗ ਲੱਗ ਗਈ ਤਾਂ ਸਭ ਕੁਝ ਸੜ ਕੇ ਸਵਾਹ ਹੋ ਗਿਆ। ਮੁੰਡੇ ਦੱਸਦੇ ਆ ਵੀ ਜਦੋਂ ਨਾਲ ਰਹਿੰਦਾ ਸੀਗਾ, ਕਹਿੰਦੇ ਵੀ ਉਹਦੀ ਇੱਛਾ ਸੀਗੀ ਵੀ ਮੈਂ ਹੁਣ ਕੁਛ ਚਿਰ ਹੀ ਟਰੱਕ ਚਲਾਉਣਾ ਹੈ, ਬਾਅਦ ਦੇ ਵਿੱਚ ਮੈਂ ਪੜ੍ਹਨਾ ਆ। ਪਿੰਡ ਪਟਨੂਰੇ ਦੇ ਵਿੱਚ ਸੱਥਰ ਵਿੱਚ ਗਏ ਜਦ 23 ਸਾਲਾਂ ਦਾ ਚੜ੍ਹਦੀ ਉਮਰ ਦਾ ਨੌਜਵਾਨ ਗੱਭਰੂ ਇੱਥੇ ਹਾਦਸੇ ਦੇ ਵਿੱਚ ਮਾਰਿਆ ਗਿਆ। ਅੱਗ ਇੰਨੀ ਭਿਆਨਕ ਲੱਗੀ, ਜਿੰਨੀ ਦੇਰ ਤੱਕ ਕੋਈ ਆ ਕੇ ਉਸ ਦੀ ਮਦਦ ਕਰਦਾ ਉਨੀ ਦੇਰ ਤੱਕ ਸਭ ਕੁਝ ਸੜ ਕੇ ਸਵਾਹ ਹੋ ਗਿਆ। ਇਸ ਦੀ ਬੋਡੀ ਵੀ ਜਿਹੜੀ ਉਸ ਦੀ ਨਹੀਂ ਲੱਭੀ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅੱਜ ਇਹ ਜਿਹੜੀ ਗੱਲ ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਬਹੁਤ ਹੀ ਇੱਕ ਮੰਦਭਾਗੀ ਅਣਹੋਣੀ ਗੱਲ ਜਿਹੜੀ ਇਹ ਹੋਈ ਆ। ਚੜ੍ਹਦੀ ਉਮਰ ਦਾ ਨੌਜਵਾਨ ਮੁੰਡਾ ਜੋ ਕਿ ਟਰੱਕ ਚਾਲਕ ਸੀਗਾ, ਟਰੱਕ ਡਰਾਈਵਰ ਸੀਗਾ, ਉਸ ਦੀ ਇੱਕ ਬਹੁਤ ਹੀ ਵਾਇਲੈਂਟ ਕ੍ਰੈਸ਼ ਦੇ ਵਿੱਚ, ਹਾਦਸੇ ਦੇ ਵਿੱਚ ਮੌਤ ਹੋ ਗਈ ਆ। ਇੱਦਾਂ ਦੀਆਂ ਖਬਰਾਂ ਕਰਦੇ ਹੋਏ ਸਾਡੇ ਆਪਣਾ ਰੂਹ ਕੰਬ ਜਾਂਦੀ ਹੈ। ਪਰ ਜੋ ਇਸ ਦੇ ਨਾਲ ਹੋਇਆ ਬਹੁਤ ਹੀ ਮੰਦਭਾਗਾ ਹੋਇਆ। ਇੱਥੇ ਸਿਮਰਨਜੀਤ ਸਿੰਘ, ਜਿਸ ਨੇ ਜੁਲਾਈ ਮਹੀਨੇ 'ਚ 24 ਸਾਲਾਂ ਦਾ ਹੋ ਜਾਣਾ ਸੀ, ਉਸ ਨੂੰ ਮੌਤ ਆਪਣੀ ਉਸ ਥਾਂ ਦੇ ਉੱਤੇ ਖਿੱਚ ਲਿਆਂਦਾ ਜਿਸ ਦੇ ਵਿੱਚ ਇਸ ਦਾ ਬਾਅਦ 'ਚ ਲੱਭਾ ਹੀ ਕੱਖ ਨਹੀਂ। I-10 ਨਿਊ ਮੈਕਸੀਕੋ ਤੇ ਐਰੀਜ਼ੋਨਾ ਦੇ ਬਾਰਡਰ ਦੇ ਉੱਤੇ ਐਗਜ਼ਿਟ 331 ਦੇ ਉੱਤੇ ਇੱਕ ਬਹੁਤ ਭਿਆਨਕ ਹਾਦਸਾ ਬੀਤੇ ਦਿਨਾਂ ਦੇ ਵਿੱਚ ਵਾਪਰਿਆ, ਜਿਸ ਤੋਂ ਬਾਅਦ ਦੇ ਵਿੱਚ ਸਿਮਰਨਜੀਤ ਸਿੰਘ ਜੋ ਟਰੱਕ ਚਲਾ ਰਿਹਾ ਸੀ, ਉਸ ਦੇ ਟਰੱਕ ਨੂੰ ਅੱਗ ਲੱਗ ਗਈ ਤਾਂ ਸਭ ਕੁਝ ਸੜ ਕੇ ਸਵਾਹ ਹੋ ਗਿਆ। ਸਿਮਰਨਜੀਤ ਸਿੰਘ, ਜਿਸ ਦਾ ਪਿਛਲਾ ਪਿੰਡ ਪਟਨੂਰਾ ਲੁਬਾਣਾ ਜ਼ਿਲ੍ਹਾ ਜਲੰਧਰ ਸੀ, ਆਪਣੇ ਮਾਪਿਆਂ ਦਾ ਕੱਲਾ ਪੁੱਤ, ਆਪਣੀ ਭੈਣ ਦਾ ਕੱਲਾ ਭਾਈ ਸੀ, 2 ਭੈਣ ਭਾਈ ਸੀਗੇ। 2018 ਦੇ ਵਿੱਚ ਅਮਰੀਕਾ 'ਚ ਇਸਨੇ ਦਾਖਲਾ ਲਿਆ, ਆਇਆ ਸੀ ਇੱਥੇ ਫੋਂਟੈਨਾ ਦੇ ਵਿੱਚ ਇਸ ਮੌਕੇ ਰਹਿ ਰਿਹਾ ਸੀ। ਪਹਿਲਾਂ ਡਿਸਪੈਚਿੰਗ ਦਾ ਕੰਮ ਕਰਦਾ ਸੀ। ਉਸ ਦੇ ਨਾਲ ਦੇ ਰਹਿੰਦੇ ਜਿਹੜੇ ਸਾਥੀ, ਉਹਨਾਂ ਦੀ ਸਾਨੂੰ ਕਾਲ ਆਈ, ਉਹਨਾਂ ਨੇ ਉਸ ਦੇ ਬਾਰੇ ਸਾਨੂੰ ਬਹੁਤ ਕੁਛ ਦੱਸਿਆ। ਬਲਰਾਜ ਸਿੰਘ, ਨਰਿੰਦਰ ਸਿੰਘ ਹੁਣਾਂ ਨਾਲ ਇਹ ਰਹਿੰਦਾ ਰਿਹਾ, ਉਹਨਾਂ ਦੀ ਕਾਲ ਆਈ। ਉਹ ਸਾਰੇ ਜਾਣੇ ਬਹੁਤ ਦਿਲ ਟੁੱਟਾ ਪਿਆ ਆ ਵੀ ਇਹ ਵਾਪਰਿਆ ਕੀ। ਪਿਛਲੇ 1.5 ਸਾਲ ਤੋਂ ਇਹ ਟਰੱਕ ਜਿਹੜਾ ਡਰਾਈਵ ਕਰ ਰਿਹਾ ਸੀ, ਉਸ ਤੋਂ ਪਹਿਲਾਂ ਡਿਸਪੈਚਿੰਗ ਦਾ ਕੰਮ ਕਰਦਾ ਸੀ। ਬੜਾ ਹੀ ਹੋਣਹਾਰ, ਸੋਹਣਾ ਸੁਨੱਖਾ ਗੱਭਰੂ ਨੌਜਵਾਨ ਮੁੰਡਾ ਸੀ, ਜਿਸ ਨੂੰ ਇਸ ਅਣਹੋਣੀ ਨੇ ਸਾਡੇ ਹੱਥੋਂ ਖੋਹ ਲਿਆ। ਮੁੰਡੇ ਦੱਸਦੇ ਆ ਵੀ ਜਦੋਂ ਨਾਲ ਰਹਿੰਦਾ ਸੀਗਾ, ਕਹਿੰਦੇ ਵੀ ਉਹਦੀ ਇੱਛਾ ਸੀਗੀ ਵੀ ਮੈਂ ਹੁਣ ਕੁਛ ਚਿਰ ਹੀ ਟਰੱਕ ਚਲਾਉਣਾ ਹੈ, ਬਾਅਦ ਦੇ ਵਿੱਚ ਮੈਂ ਪੜ੍ਹਨਾ ਆ ਤੇ ਮੈਂ ਅੱਗੇ ਇਸ ਤੋਂ ਬਾਹਰ ਨਿਕਲ ਕੇ ਕੁਛ ਹੋਰ ਕਰਨਾ ਚਾਹੁੰਦਾ ਸੀ। ਮੁੰਡੇ ਦੱਸਦੇ, ਨਾਲ ਦੇ ਜਿਹੜੇ ਰਹਿੰਦੇ ਆ, ਉਹਦੇ ਦੋਸਤ ਦੱਸ ਰਹੇ ਆ ਵੀ ਉਹ ਕੰਪਿਊਟਰ ਦੇ ਵਿੱਚ ਬੜਾ ਵਧੀਆ ਸੀਗਾ, ਉਹਨਾਂ ਦੀ ਮਦਦ ਕਰਦਾ ਸੀ। ਪੇਪਰ ਵਰਕ ਦੀ ਜਦੋਂ ਕਿਤੇ ਪ੍ਰੋਬਲਮ ਆਉਂਦੀ ਸੀ ਤਾਂ ਉਹ ਉਹਨਾਂ ਦੀ ਮਦਦ ਕਰਦਾ ਸੀ। ਮਾਂ ਪਿਓ ਉਸ ਦੇ ਪਿੰਡ ਦੇ ਵਿੱਚ ਆ, ਪੰਜਾਬ ਦੇ ਵਿੱਚ ਪਟਨੂਰੇ। ਐਡੀ ਦਰਦਨਾਕ ਮੌਤ ਦੀ ਖਬਰ ਸੁਣ ਕੇ ਉਸ ਦੀ ਮਾਂ ਗਹਿਰੇ ਸਦਮੇ ਵਿੱਚ ਜਾ ਪਹੁੰਚੀ ਆ ਤੇ ਇਸ ਮੌਕੇ ਜ਼ੇਰੇ ਇਲਾਜ ਆ, ਹਸਪਤਾਲ ਦੇ ਵਿੱਚ ਦਾਖਲ ਆ। ਮਾਤਾ ਜੀ ਦਾ ਨਾਮ ਉਹਨਾਂ ਦਾ ਪਰਮਜੀਤ ਕੌਰ ਤੇ ਪਿਤਾ ਮੰਗਲ ਸਿੰਘ ਪਿੰਡ ਪਟਨੂਰੇ ਦੇ ਵਿੱਚ ਸੱਥਰ ਵਿੱਚ ਗਏ ਜਦ 23 ਸਾਲਾਂ ਦਾ ਚੜ੍ਹਦੀ ਉਮਰ ਦਾ ਨੌਜਵਾਨ ਗੱਭਰੂ ਇੱਥੇ ਹਾਦਸੇ ਦੇ ਵਿੱਚ ਮਾਰਿਆ ਗਿਆ। ਹਾਦਸਾ ਇੰਨਾ ਕੁ ਜ਼ਿਆਦਾ ਭਿਆਨਕ ਸੀ। I-10 ਜਿਹੜਾ ਵੈਸਟ ਬਾਉਂਡ ਆ, ਇਹ ਵਾਪਸ ਆ ਰਿਹਾ ਸੀਗਾ ਕੈਲੀਫੋਰਨੀਆ ਵੱਲ ਨੂੰ, ਤੇ ਦੇਰ ਰਾਤ ਤਕਰੀਬਨ 3 ਕੁ ਵਜੇ ਇਹ ਹਾਦਸਾ ਵਾਪਰਿਆ। ਉੱਥੇ ਬ੍ਰਿਜ ਦੇ ਵਿੱਚ ਇਹਦਾ ਟਰੱਕ ਜਾ ਟਕਰਾਇਆ, ਜਿਹੜਾ ਉਸ ਦਾ ਇੱਕ ਪਿੱਲਰ ਵੀ ਨੁਕਸਾਨਿਆ ਗਿਆ। ਖੁਦ ਇਸ ਦੇ ਟਰੱਕ ਨੂੰ ਅੱਗ ਲੱਗ ਗਈ।
ਦੱਸਦੇ ਇਹਦੇ ਦੋਸਤ ਕਹਿੰਦੇ ਵੀ ਹੈ ਤਾਂ ਨੌਨ ਹੈਜ਼ਮਟ ਸੀਗਾ, ਜਿਹੜਾ ਇਸਦੇ ਕੋਲ ਲੋਡ ਸੀਗਾ, ਰੀਸਾਈਕਲ ਦਾ ਸਮਾਨ ਲਈ ਜਾਂਦਾ ਸੀ, ਤੇ ਟਰੱਕ ਨੂੰ ਬਾਅਦ ਦੇ ਵਿੱਚ ਅੱਗ ਲੱਗ ਗਈ। ਤੇ ਅੱਗ ਇੰਨੀ ਭਿਆਨਕ ਲੱਗੀ, ਜਿੰਨੀ ਦੇਰ ਤੱਕ ਕੋਈ ਆ ਕੇ ਉਸ ਦੀ ਮਦਦ ਕਰਦਾ, ਉਨੀ ਦੇਰ ਤੱਕ ਸਭ ਕੁਝ ਸੜ ਕੇ ਸਵਾਹ ਹੋ ਗਿਆ। ਇਸ ਦੀ ਬੋਡੀ ਵੀ ਜਿਹੜੀ ਉਸ ਦੀ ਨਹੀਂ ਲੱਭੀ। ਐਰੀਜ਼ੋਨਾ ਵਾਲੇ ਜਿਹੜੇ ਦੱਸਦੇ ਆ ਅਧਿਕਾਰੀ ਉੱਥੇ ਪਹੁੰਚੇ, ਉਹਨਾਂ ਨੇ ਦੱਸਿਆ, ਇਹਨਾਂ ਮੁੰਡਿਆਂ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ, ਪ੍ਰਸ਼ਾਸਨ ਦੀ ਗੱਲ ਹੋਈ, ਦੱਸਿਆ ਵੀ ਉਹਦੀ ਬੋਡੀ ਦੇ ਕੁਛ ਕੁ ਹਿੱਸੇ ਵੀ ਪਤਾ ਨਹੀਂ, ਕੁਛ ਹੱਡੀਆਂ, ਕੁਛ ਅਵਸ਼ੇਸ਼, ਬਸ ਇੰਨਾ ਕੀ ਜਿਹੜਾ ਉਹ ਬਚਿਆ ਆ। ਇੰਨਾ ਭਿਆਨਕ ਹਾਦਸਾ ਜਿਹੜਾ ਇਹ ਵਾਪਰਿਆ, ਇੰਨੀ ਦੇਰ ਰਾਤ ਨੂੰ ਇਹ ਜਿਹੜਾ ਹਾਦਸਾ ਵਾਪਰਿਆ, ਤਾਂ ਦੇਖੋ ਵੀ ਕੀ ਭਾਣਾ ਜਿਹੜਾ ਇਹ ਵਾਪਰਿਆ। ਦੱਸਿਆ ਜਾ ਰਿਹਾ ਵੀ ਇਹ ਜਿਹੜੀ ਥਾਂ ਆ, I-91 ਤੇ I-10 ਜਿੱਥੇ ਇੰਟਰਸੈਕਸ਼ਨ ਆ, ਇਹ ਉੱਥੇ ਜਿਹੜਾ ਓਵਰਪਾਸ ਬ੍ਰਿਜ ਆ, ਉਸ ਦੇ ਵਿੱਚ ਜਾ ਟਕਰਾਇਆ। ਹੁਣ ਇਹ ਨਹੀਂ ਪਤਾ ਵੀ ਹਾਦਸਾ ਕਿਉਂ ਵਾਪਰਿਆ, ਉਹ ਜਾਂਚ ਦਾ ਵਿਸ਼ਾ ਹੋਊਗਾ। ਜਾਂਚ ਵੀ ਪਰ ਕਾਹਦੀ ਕਰਨਗੇ? ਨਾ ਡਰਾਈਵਰ ਦੀ ਲਾਸ਼ ਲੱਭੀ, ਨਾ ਟਰੱਕ ਦਾ ਕੋਈ ਹਿੱਸਾ ਲੱਭਿਆ। ਕਹਿੰਦੇ ਟ੍ਰੇਲਰ ਦੇ 2 ਅਖੀਰ ਦੇ ਵਿੱਚ ਬਚੇ ਹੋਏ ਸਿਰਫ ਦਰਵਾਜ਼ੇ ਜਿਹੜੇ ਉਹ ਰਹਿ ਗਏ। ਇਹਦਾ ਮਿੱਤਰ ਜੋ ਨਾਲ ਉਹਦੇ ਟਰੱਕ ਚਲਾ ਰਿਹਾ ਸੀ, ਇਸ ਤੋਂ ਅੱਗੇ ਸੀ ਕੁਛ ਘੰਟੇ, ਤਾਂ ਉਹ ਇੰਤਜ਼ਾਰ ਕਰਦਾ ਰਿਹਾ ਵੀ ਸਿਮਰਨਜੀਤ ਸਿੰਘ ਕਿੱਥੇ ਰਹਿ ਗਿਆ। 2-3 ਘੰਟੇ ਬਾਅਦ ਉਹ ਇੰਤਜ਼ਾਰ ਕਰਨ ਤੋਂ ਬਾਅਦ 'ਚ ਉਸਨੂੰ ਪਤਾ ਲੱਗਾ ਵੀ ਇੱਥੇ ਏਦਾਂ ਦੀ ਅਣਹੋਣੀ ਵਾਪਰ ਗਈ ਆ। ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਉਸਦੇ ਨਾਲ ਦੱਸਦੇ ਦੋਸਤ ਦੱਸਦੇ ਆ ਵੀ ਉਹਦੇ ਮਾਮਾ ਵੀ ਇਸ ਟਾਈਮ ਕੈਂਪ ਦੇ ਵਿੱਚ ਪਹੁੰਚਿਆ ਹੋਇਆ ਆ। ਇਹਦੀ ਗੱਲ ਹੋਈ ਸੀ ਉਸਦੇ ਆਪਣੇ ਮਾਮੇ ਦੇ ਨਾਲ, ਸਿਮਰਨਜੀਤ ਦੀ। ਇਹ ਵੇਟ ਕਰ ਰਿਹਾ ਸੀਗਾ ਵੀ ਉਸਨੇ ਹੁਣ ਕੈਂਪ 'ਚੋਂ ਆ ਜਾਣਾ ਆ ਤੇ ਆਪਾਂ ਇਕੱਠੇ ਜਿਹੜੇ ਉਹ ਹੋਵਾਂਗੇ। ਪਰ ਜਿਸ ਕੰਪਨੀ ਦੇ ਨਾਲ ਕੰਮ ਕਰਦੇ ਸੀ, ਇਹ ਆਮ ਹੀ ਵਰਤਾਰਾ ਆ ਵੀ ਕਈ ਵਾਰੀ ਡਰਾਈਵਰਾਂ ਨੂੰ ਜਾਣਾ ਪੈਂਦਾ ਆ। ਉਹਨੂੰ ਵੀ ਆਖਿਆ ਗਿਆ ਵੀ ਭਾਈ ਸਾਡਾ ਜ਼ਰੂਰੀ ਕੰਮ ਆ, ਤੁਹਾਨੂੰ ਜਿਹੜਾ ਉਹ ਜਾਣਾ ਆ। ਪਰ ਜਾਣ ਦੇ ਵਿੱਚ ਉਹਨੂੰ ਕੀ ਪਤਾ ਸੀਗਾ ਵੀ ਉਹ ਆਪਣੀ ਮੌਤ ਵੱਲ ਨੂੰ ਜਾਈ ਜਾ ਰਿਹਾ ਆ। ਉਹਨੂੰ ਵਾਪਸ ਆਉਣ ਦੀ ਵੀ ਸੀਗਾ ਵੀ ਮੈਂ ਵਾਪਸ ਆਵਾਂ, ਮਾਮੇ ਨੂੰ ਵੀ ਬਾਅਦ ਦੇ ਵਿੱਚ ਮਿਲਣਾ, ਉਹਨਾਂ ਨੇ ਵੀ ਕੈਂਪ ਤੋਂ ਬਾਹਰ ਆ ਜਾਣਾ ਆ। ਪਰ ਇਹ ਅਣਹੋਣੀ ਰਸਤੇ ਦੇ ਵਿੱਚ ਵਾਪਰ ਗਈ। ਵੀਰੋ, ਧਿਆਨ ਰੱਖਿਆ ਕਰੋ ਜਦੋਂ ਤੁਸੀਂ ਡਰਾਈਵ ਕਰਦੇ ਆ। ਜੇ ਥੱਕੇ ਟੁੱਟੇ ਆ ਜਾਂ ਕੁਛ ਵੀ ਆ, ਤਾਂ ਸਾਹ ਲੈ ਲਓ, ਰੈਸਟ ਕਰ ਲਓ। ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਜਿਹੜੀ ਉਹ ਵਾਪਰੇ, ਕਿਉਂਕਿ ਉਹ ਜਿਹੜਾ ਸਮਾਂ ਆ, ਉਹ ਵਕਤ ਆ, ਜਿਹੜਾ 2-3 ਵਜੇ ਦਾ ਵਕਤ ਆ, ਉਸ ਟਾਈਮ ਦੇ ਉੱਤੇ ਨੀਂਦ ਬਹੁਤ ਜ਼ੋਰ ਪਾਉਂਦੀ ਆ। ਇਹ ਨਹੀਂ ਕਹਿੰਦੇ ਵੀ ਇਹਦੇ ਨਾਲ ਇਹਦੇ ਕਰਕੇ ਹੋਇਆ ਆ, ਪਰ ਉਹ ਤਾਂ ਗੁੱਥੀ ਪਤਾ ਨਹੀਂ ਕਦੇ ਸੁਲਝੂਗੀ, ਨਹੀਂ ਸੁਲਝੂਗੀ, ਪਤਾ ਲੱਗੂ ਜਾਂ ਨਹੀਂ ਲੱਗੂਗਾ। ਪਰ ਅਣਹੋਣੀ ਜਿਹੜੀ ਆ ਇਹ ਵਾਪਰ ਗਈ ਆ। ਇੰਨਾ ਭਿਆਨਕ ਹਾਦਸਾ ਵਾਪਰਿਆ ਵੀ ਕਈ ਚਿਰ ਤੱਕ I-10 ਵੈਸਟ ਬਾਉਂਡ ਜਿਹੜਾ ਆ ਉਹ ਬੰਦ ਰਿਹਾ। 331 ਐਗਜ਼ਿਟ ਸੀਗਾ I-91 191 ਤੇ I-10 ਉਹਦੇ ਜੰਕਸ਼ਨ ਦੇ ਉਸ ਬ੍ਰਿਜ ਦੇ ਵਿੱਚ ਵਾਪਰਿਆ। ਇੱਕ ਪਿੱਲਰ ਪੂਰੀ ਤਰ੍ਹਾਂ ਟੁੱਟ ਗਿਆ। ਜਿਹੜਾ ਬ੍ਰਿਜ ਦਾ ਇੱਕ ਪਾਸਾ ਕਾਲਮ ਹੁੰਦਾ ਆ, ਉਹ ਥੱਲੇ ਨੂੰ ਜਿਹੜਾ ਉਹ ਝੁਕ ਗਿਆ। ਖੁਦ ਇਸ ਦਾ ਟਰੱਕ ਟ੍ਰੇਲਰ ਸੜ ਕੇ ਸਵਾਹ ਹੋ ਗਿਆ। ਇਸ ਦੇ ਵਿੱਚ ਇਸ ਦੀ ਲਾਸ਼ ਵੀ ਜਿਹੜੀ ਉਹ ਨਹੀਂ ਮਿਲੀ। ਇੰਨਾ ਆਪਾਂ ਜਿਹੜਾ ਪ੍ਰਵਾਸ ਕਰਦੇ ਆ, ਪ੍ਰਦੇਸਾਂ 'ਚ ਆਉਂਦੇ ਆ, ਕਮਾਈਆਂ ਕਰਨ ਦੇ ਲਈ ਆਉਂਦੇ, ਕਮਾਈਆਂ ਚੱਲਦੀਆਂ ਰਹਿਣੀਆਂ, ਉਦੋਂ ਤੱਕ ਹੀ ਚੱਲਦੀਆਂ ਰਹਿਣੀਆਂ ਜਦੋਂ ਤੱਕ ਜਾਨ ਹੈਗੀ ਆ। ਜਾਨ ਹੈ ਤਾਂ ਜਹਾਨ ਹੈ। ਆਪਾਂ ਦੇਖੀਏ ਕਿੱਦਾਂ ਕਰਨਾ ਹੈ, ਕਿੱਦਾਂ ਇਹ ਸਾਰੀਆਂ ਚੀਜ਼ਾਂ ਦੇ ਵੱਲ ਨੂੰ ਜਿਹੜਾ ਉਹ ਵਧੀਏ, ਤਾਂ ਜੋ ਇੱਦਾਂ ਦੀਆਂ ਅਣਹੋਣੀਆਂ ਜਿਹੜੀਆਂ ਉਹ ਨਾ ਵਾਪਰਨ। ਹਾਦਸੇ ਹੁੰਦੇ ਰਹਿੰਦੇ ਆ, ਮੌਤਾਂ ਵੀ ਹੋ ਜਾਂਦੀਆਂ ਆ। ਕੋਈ ਨਹੀਂ ਚਾਹੁੰਦਾ ਇੱਦਾਂ ਹੋਵੇ, ਪਰ ਮੌਤ ਇੰਨੀ ਭਿਆਨਕ ਹੋਵੇ ਵੀ ਉਸ ਦੀ ਲਾਸ਼ ਵੀ ਨਾ ਮਿਲੇ। ਉਸ ਦੇ ਮਾਪਿਆਂ ਦਾ, ਉਸ ਦੀ ਭੈਣ ਦਾ, ਕਹਿੰਦੇ ਸੋਚੋ ਵੀ ਕੀ ਹੋਊਗਾ। ਉਹਦੇ ਨਾਲ ਦੇ ਜਿਹੜੇ ਨਾਲ ਰਹਿ ਰਹੇ ਆ, ਉਹਨਾਂ ਦੇ ਹਲਕ 'ਚੋਂ ਰੋਟੀ ਨਹੀਂ ਜਿਹੜੀ ਉਤਰ ਰਹੀ। ਉਸ ਦੀ ਛੋਟੀ ਭੈਣ ਆ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੀ ਆ, ਸਟੱਡੀ ਵੀਜ਼ੇ ਦੇ ਉੱਤੇ ਆਈ ਹੈ। ਕਹਿੰਦੇ ਕੁਛ ਮਹੀਨੇ ਪਹਿਲਾਂ ਹੀ ਉਹਨੂੰ ਮਿਲ ਕੇ ਗਈ ਸੀਗੀ। ਉਸ ਪੂਰੇ ਪਰਿਵਾਰ ਦਾ ਦਿਲ ਇਸ ਟਾਈਮ ਪੂਰੀ ਤਰ੍ਹਾਂ ਚਕਨਾਚੂਰ ਆ, ਟੁੱਟ ਚੁੱਕਾ। ਪਿੰਡ 'ਚ 70 ਵਿਛੇ ਪਏ ਆ। ਮਾਂ ਉਸ ਦੀ ਨੂੰ ਇੰਨਾ ਗਹਿਰਾ ਸਦਮਾ ਲੱਗਾ ਆ ਵੀ ਉਹ ਇਸ ਟਾਈਮ ਹਸਪਤਾਲ ਦੇ ਵਿੱਚ ਦਾਖਲ ਆ। ਉਸ ਮਾਂ ਪਿਓ ਨੇ ਜਿਨ੍ਹਾਂ ਨੇ ਇੱਧਰ ਨੂੰ ਤੋਰਿਆ ਹੋਊਗਾ ਜਾਂ ਅਖੀਰਲੀ ਵਾਰ ਮਿਲਿਆ ਹੋਊਗਾ, ਅਖੀਰਲੀ ਵਾਰ ਬਸ ਉਦੋਂ ਹੀ ਮਿਲਿਆ ਜਦੋਂ ਇਹ ਅਮਰੀਕਾ ਵੱਲ ਨੂੰ ਆਇਆ। ਉਸ ਤੋਂ ਬਾਅਦ 'ਚ ਕਹਿੰਦੇ ਕਦੀ ਪੰਜਾਬ ਨਹੀਂ ਸੀ ਅਜੇ ਗਿਆ। ਅਸਾਈਲਮ ਦਾ ਉਸਦਾ ਕੇਸ ਚੱਲਦਾ ਸੀਗਾ। ਤਰੀਕਾਂ ਜਿਹੜੀਆਂ ਪੈਂਦੀਆਂ, ਆਪਾਂ ਨੂੰ ਪਤਾ ਹੀ ਆ ਅਸਾਈਲਮ ਦੇ ਵਿੱਚ ਕਿੰਨਾ ਵਕਤ ਲੱਗਦਾ ਆ। ਬਹੁਤ ਹੀ ਮੰਦਭਾਗੀ ਘਟਨਾ ਇਹ ਵਾਪਰੀ ਆ। I-10 ਵੈਸਟ ਬਾਉਂਡ ਦੇ ਉੱਤੇ ਨਿਊ ਮੈਕਸੀਕੋ ਐਰੀਜ਼ੋਨਾ ਦਾ ਇਹ ਜਿਹੜਾ ਕ੍ਰੈਸ਼ ਆ, ਜਿਸ ਨੇ I-10 ਵੈਸਟ ਬਾਉਂਡ ਤਾਂ ਬੰਦ ਕੀਤਾ ਹੀ ਕੀਤਾ, ਉੱਥੇ ਡੀਟੂਅਰ ਹੋਇਆ,
ਉਸ ਦੇ ਨਾਲ ਇਸ ਭਿਆਨਕ ਹਾਦਸੇ ਦੇ ਵਿੱਚ ਟਰੱਕ ਟ੍ਰੇਲਰ ਦੇ ਨਾਲ ਉਸ ਦਾ ਡਰਾਈਵਰ ਸਿਮਰਨਜੀਤ ਸਿੰਘ 23 ਸਾਲਾਂ ਦਾ ਭਟਨੂਰੇ ਲੁਬਾਣੇ ਪਿੰਡ ਦਾ, ਉਹ ਵੀ ਨਹੀਂ ਬਚਿਆ। ਉਸ ਦੀਆਂ ਕੁਛ ਕੁ ਹੀ ਕਹਿੰਦੇ ਹੱਡੀਆਂ ਜਾਂ ਲਾਸਟ ਕੁਛ ਹੀ ਰਿਮੇਨ ਜਿਹੜੇ ਉਹ ਬਚੇ ਆ। ਇੰਨਾ ਭਿਆਨਕ ਹਾਦਸਾ ਵਾਪਰਿਆ ਆ। ਕੋਈ ਹਾਦਸਾ ਵਾਪਰ ਜਾਂਦਾ, ਬੰਦਾ ਸੋਚਦਾ ਵੀ ਲਾਸ਼ ਨੂੰ ਪਿੱਛੇ ਪਿੰਡ ਘਲਾ ਦਾਂਗੇ, ਸੰਸਕਾਰ ਕਰ ਲੈਣਗੇ। ਇੱਥੇ ਤਾਂ ਉਹਨਾਂ ਦੇ ਕੋਲ ਇਹ ਵਾਲਾ ਵੀ ਮੌਕਾ ਹੱਥੋਂ ਖੁੰਝ ਗਿਆ। ਇਹ ਜੋ ਲੇਟੈਸਟ ਜਾਣਕਾਰੀ ਆਪਾਂ ਨੂੰ ਇਹ ਆਪਣੇ ਨਾਲ ਜਿਹੜੀ ਉਹ ਸਾਂਝੀ ਕੀਤੀ, ਉਸ ਦੇ ਨਾਲ ਹੀ ਰਹਿਣ ਵਾਲੇ ਜਿਹੜੇ ਮੁੰਡੇ, ਉਹਨਾਂ ਨੇ ਦੱਸਿਆ ਵੀ ਬਹੁਤ ਹੀ ਹੱਸਮੁਖ ਦਿਲ ਦਾ, ਬਹੁਤ ਹੀ ਖੁਸ਼ ਮਿਜ਼ਾਜ ਮੁੰਡਾ ਸੀ, ਮਦਦ ਕਰਦਾ ਸੀਗਾ। ਫੋਂਟੈਨਾ ਰਿਵਰ ਸਾਈਡ ਵਾਲੇ ਪਾਸੇ ਇਹ ਰਹਿੰਦਾ ਸੀਗਾ। ਕਈ ਮੁੰਡਿਆਂ ਦੇ ਨਾਲ ਰਿਹਾ ਅਤੇ ਜਿੰਨੇ ਮੁੰਡਿਆਂ ਦੇ ਨਾਲ ਗੱਲ ਹੋਈ ਸਾਰਿਆਂ ਨੇ ਉਸ ਦੇ ਬਾਰੇ ਸਭ ਕੁਛ ਚੰਗਾ ਹੀ ਜਿਹੜਾ ਉਹ ਆਖਿਆ ਆ। ਹੋਣਹਾਰ ਮੁੰਡਾ, ਜਿਹਨੇ ਕਿ ਕਹਿੰਦਾ ਸੀਗਾ ਵੀ ਅੱਗੇ ਹੋਰ ਬਾਅਦ 'ਚ ਪੜ੍ਹਾਈ ਕਰਨੀ ਆ। ਉਸ ਦੇ ਸੁਪਨੇ, ਉਸ ਦੇ ਮਾਪਿਆਂ ਦੇ, ਉਸ ਦੀ ਭੈਣ ਦੇ ਸੁਪਨੇ ਸਾਰੇ ਵਿੱਚੇ ਹੀ ਅਧੂਰੇ ਰਹਿ ਗਏ।